ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਅਤੇ ਨਾਲ ਦੀ ਨਾਲ ਜਿਹੜਾ ਸਾਡਾ ਬੇਰੀਏ ਦੇ ਵਿੱਚ ਕਾਰਾਂ ਦੇ ਵਿੱਚ ਚੱਲਣ ਵਾਲਾ ਨਵਾਂ ਸਟੇਸ਼ਨ 98.5 FM HD ਚੈਨਲ ਨੰਬਰ 3 'ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਕਤੂਬਰ ਦੀ 6 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052555। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 5592663737। ਟਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਡਰਾਈਵਰ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਇਟਲੀ ਦੇ ਵਿੱਚ ਮੀਂਹ ਨੇ ਜਿਹੜੀ ਆ ਬਹੁਤ ਜ਼ਿਆਦਾ ਜਿਹੜਾ ਆ ਤਬਾਹੀ ਮਚਾਈ ਹੋਈ ਆ। 2 ਫੁੱਟ 24 ਇੰਚ ਮੀਂਹ ਜਿਹੜਾ ਆ ਸਿਰਫ ਕੁਛ ਕੁ ਘੰਟਿਆਂ ਦੇ ਵਿੱਚ ਜਿਹੜਾ ਆ ਇਟਲੀ ਦੇ ਵਿੱਚ ਪਿਆ ਹੈਗਾ ਆ। ਕਹਿੰਦੇ ਇੱਦਾਂ ਦਾ ਜ਼ੋਰਦਾਰ ਮੀਂਹ ਥੋੜ੍ਹੇ ਟਾਈਮ ਦੇ ਵਿੱਚ ਯੂਰਪ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਨਹੀਂ ਦੇਖਿਆ ਗਿਆ। 12 ਘੰਟਿਆਂ 'ਚ ਜੇ ਦੇਖਿਆ ਜਾਵੇ, ਕਹਿੰਦੇ 29 ਇੰਚ ਮੀਂਹ ਜਿਹੜਾ ਪਿਆ, ਇਹਦੇ ਨਾਲ ਬਹੁਤ ਸਾਰੇ ਫਲੱਡ ਵੀ ਆਏ ਆ। ਓਮਾਨ ਜਿਹੜੀ ਇੱਕ ਮੁਲਕ ਹੈਗਾ ਆ, ਕਹਿੰਦੇ ਵੀ ਉੱਥੇ ਟਰੋਪੀਕਲ ਸਟੋਰਮ ਜਿਹੜਾ ਡੰਪ ਹੋਇਆ, ਉੱਥੇ ਕਦੇ ਸੋਚਿਆ ਹੀ ਨਹੀਂ ਸੀ ਵੀ ਉੱਥੇ ਕਦੇ ਮੀਂਹ ਵੀ ਜਿਹੜਾ ਆ ਸਕਦਾ ਹੈਗਾ ਆ। ਸੋ ਉੱਥੇ ਵੀ ਬਹੁਤ ਸਾਰੇ ਜਿਹੜੇ ਫਲੱਡ ਆਏ ਹੈਗੇ ਆ। ਕਹਿੰਦੇ ਉੱਥੇ ਤਾਂ 36 ਇੰਚ ਤੱਕ ਜਿਹੜਾ ਮੀਂਹ ਪੈਣ ਦੀਆਂ ਖਬਰਾਂ ਆ ਰਹੀਆਂ। ਸੋ ਇਹਦਾ ਮਤਲਬ ਇਹ ਆ ਵੀ ਜੇ ਸਿਆਟਲ ਦੇ ਵਿੱਚ ਸਾਰਾ ਸਾਲ ਮੀਂਹ ਪੈਂਦਾ ਰਹੇ, ਸੋ ਉਹਦੇ ਬਰਾਬਰ ਇੰਨਾ ਬਣਦਾ ਹੈਗਾ। ਸੋ ਇਹ ਕਲਾਈਮੇਟ ਚੇਂਜ ਕਰਕੇ ਵੀ ਇਹ ਜਿਹੜਾ ਆ ਸਾਰਾ ਕੁਛ ਹੋ ਰਿਹਾ। ਕਹਿੰਦੇ ਜਿਹੜਾ ਗਲੋਬ ਆ ਉਹ ਵਾਰਮ ਹੋ ਰਿਹਾ, ਤੱਤਾ ਹੋ ਰਿਹਾ। ਸੋ ਇਹਦੇ ਕਰਕੇ ਜਿਹੜਾ ਆ ਮੀਂਹ ਆ ਇਹਨਾਂ ਏਰੀਆ ਦੇ ਵਿੱਚ ਬਹੁਤ ਪਿਆ ਹੈਗਾ। ਜੀ ਬਿਲਕੁਲ। ਸੋ ਵੈਦਰ ਪੈਟਰਨਸ ਬਹੁਤ ਜ਼ਿਆਦਾ ਜਿਹੜੇ ਤਬਦੀਲ ਆ ਉਹ ਹੋ ਚੁੱਕੇ ਆ। ਵਾਤਾਵਰਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ ਆ ਅਤੇ ਪੰਜਾਬ ਨੂੰ ਵੀ ਇਸ ਦਾ ਮਸਲਾ ਜਿਹੜਾ ਉਹ ਝੱਲਣਾ ਪੈਣਾ। ਕੈਲੀਫੋਰਨੀਆ ਇੱਥੇ ਜਿਹੜਾ ਹੈ ਉਹ ਆਲਰੇਡੀ ਇਸ ਦੀ ਮਾਰ ਜਿਹੜੀ ਉਹ ਚੱਲ ਰਿਹਾ ਹੈਗਾ। ਜਰਮਨੀ 'ਚ ਕੁਛ ਮਹੀਨੇ ਪਹਿਲਾਂ ਅਚਨਚੇਤੇ ਜਿਹੜੇ ਉਹ ਫਲੱਡ ਆਏ ਸੀ, ਉਹਨਾਂ ਨੂੰ ਵੀ ਇੱਦਾਂ ਹੀ ਜਿਹੜਾ ਉਹ ਜੋੜ ਕੇ ਦੇਖਿਆ ਜਾ ਰਿਹਾ ਸੀ। ਅਗਲੀ ਗੱਲ ਕਰੀਏ, ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਉਹਨਾਂ ਦੇ ਦਰਮਿਆਨ ਕਿਹਾ ਜਾ ਰਿਹਾ ਹੈ ਵੀ ਅੰਦਰ ਖਾਤੇ ਸਮਝੌਤਾ ਸ਼ਾਇਦ ਹੋ ਗਿਆ ਆ। ਮਿਚ ਮਕੋਨਲ ਕੇਵ ਕਹਿੰਦੇ ਕੀਤਾ ਹੈ ਅਤੇ ਉਸ ਨੇ ਜਿਹੜੀ ਗੌਰਮੈਂਟ ਦੇ ਜਿਹੜੇ ਡੈਟ ਆ ਉਹਨਾਂ ਨੂੰ ਮੇ ਵੀ ਟੈਂਪਰੇਰੀਲੀ ਆਰਜੀ ਤੌਰ ਦੇ ਉੱਤੇ ਥੋੜ੍ਹੀ ਰਾਹਤ ਦੇਣ ਦੇ ਲਈ ਸੰਭਾਵਨਾ ਜਿਹੜੀ ਪ੍ਰਗਟਾਈ ਹੈਗੀ ਆ। ਦਸੰਬਰ ਤੱਕ ਕਹਿੰਦੇ ਐਟਲੀਸਟ ਇਹ ਕਿਹਾ ਜਾ ਰਿਹਾ ਹੈ ਵੀ ਇਹ ਜਿਹੜਾ ਕ੍ਰਾਈਸਿਸ ਆ ਉਹ ਟਾਲਿਆ ਜਾ ਸਕਦਾ ਹੈ। ਸੈਨੇਟ ਦੇ ਮੈਜੋਰਟੀ ਲੀਡਰ ਸ਼ੂਮਰ ਅਤੇ ਮਿਨੋਰਟੀ ਲੀਡਰ ਜਿਹੜੇ ਆ ਮਿਚ ਮਕੋਨਲ ਕਹਿੰਦੇ ਵੀ ਇਹ ਦੋਨੋਂ ਹੀ ਨਜ਼ਦੀਕ ਆਏ ਨੇ ਇਸ ਬੋਰੋਇੰਗ ਲਿਮਿਟ ਨੂੰ ਜਿਹੜਾ ਉਹ ਰੇਜ਼ ਕਰਨ ਦੇ ਲਈ। ਤਰੀਕ ਅਜੇ ਜਿਹੜੀ ਉਹ ਤੈਅ ਨਹੀਂ ਹੈਗੀ ਅਤੇ ਅਜੇ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਉਹ ਐਲਾਨ ਨਹੀਂ ਹੋਇਆ, ਪਰ ਨਜ਼ਦੀਕੀ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਸੂਤਰਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈਗਾ ਆ ਵੀ ਇਸ ਦੇ ਵਿੱਚ ਮੰਨ ਗਏ ਆ। ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਸੈਨੇਟਰ ਬਰਨੀ ਸੈਂਡਰਸ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਨਾਲ ਰਿਪਬਲਿਕਨ ਸਾਥੀ ਹੈਗੇ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਉਹ ਇਹੀ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ, ਕਿਹਾ ਜਾ ਰਿਹਾ ਸੀ
ਡੈਟ ਸੀਲਿੰਗ ਕ੍ਰਾਈਸਿਸ ਆ ਉਸ ਨੂੰ ਲੈ ਕੇ ਵੀ ਉਹ ਮਦਦ ਨਹੀਂ ਕਰ ਰਹੇ, ਤੇ ਕਹਿੰਦੇ ਫਾਈਨਲੀ ਉਹ ਹੁਣ ਰਾਈਟ ਥਿੰਗ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਸੋ ਆਲਰੇਡੀ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਨਾਲ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਇਹ ਭੇੜ ਆ ਉਹ ਚੱਲ ਰਿਹਾ ਸੀਗਾ। ਸੋ ਲੱਗ ਇਹ ਰਿਹਾ ਆ ਵੀ ਇਸ ਦੇ ਵਿੱਚ ਕਿਤੇ ਨਾ ਕਿਤੇ ਸਮਝੌਤਾ ਜਿਹੜਾ ਹੋ ਸਕਦਾ, ਜੇ ਐਲਾਨਿਆ ਨਹੀਂ ਗਿਆ, ਪਰ ਕਹਿੰਦੇ ਵੀ ਉਸ ਸਮਝੌਤੇ ਦੇ ਕਾਫੀ ਨਜ਼ਦੀਕ ਆ। 2 ਕੁ ਮਹੀਨੇ ਦੇ ਲਈ ਜਿਹੜਾ ਆ ਉਹ ਰਾਹਤ ਮਿਲ ਜਾਊਗੀ ਡੈਟ ਲਿਮਿਟ ਨੂੰ, ਜਿਹੜਾ ਆ ਡੈਟ ਸੀਲਿੰਗ ਉਸ ਨੂੰ ਉੱਤੇ ਚੱਕਣ ਦੇ ਲਈ, ਰੇਜ਼ ਕਰਨ ਦੇ ਲਈ। ਪਰ ਫਿਰ ਰੌਲਾ ਰੱਪਾ ਜਿਹੜਾ ਕਹਿੰਦੇ ਆ ਵੀ ਉਹ ਦੁਬਾਰਾ ਨਜ਼ਦੀਕ ਜਾ ਕੇ ਜਿਹੜਾ ਪਊਗਾ। 2 ਹਫ਼ਤੇ ਤੋਂ ਘੱਟ ਦਾ ਸਮਾਂ ਜਿਹੜਾ ਉਹ ਰਹਿ ਗਿਆ ਆ ਅਮਰੀਕਾ ਦੇ ਡਾਲਰ ਆ ਉਹ ਮੁੱਕਣ ਨੂੰ। ਜੀ, ਪ੍ਰੈਜ਼ੀਡੈਂਟ ਬਾਈਡਨ ਤੇ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜਿਹੜੇ ਆ ਕਹਿੰਦੇ ਵੀ ਇਹ ਪਲਾਨ ਕਰ ਰਹੇ ਆ ਵੀ ਇੱਕ ਵਰਚੁਅਲ ਮੀਟਿੰਗ ਦੇ ਲਈ ਦੋਨਾਂ ਦੀ ਜਿਹੜੀ ਆ ਇਹ ਮੀਟਿੰਗ ਕਹਿੰਦੇ ਵੀ ਇਸ ਸਾਲ ਦੇ ਐਂਡ ਤੱਕ ਹੋ ਸਕਦੀ ਹੈਗੀ ਆ। ਕਹਿੰਦੇ ਵੀ ਸਪਲਾਈ ਨੂੰ ਲੈ ਕੇ ਸਮਾਨ ਯੂਰਪ ਦੇ ਵਿੱਚ ਤਾਂ ਬਹੁਤ ਜ਼ਿਆਦਾ ਅਸਰ ਹੋਇਆ। ਸੋ ਅਮਰੀਕਾ 'ਚ ਵੀ ਆਪਾਂ ਦੇਖ ਰਹੇ ਹਾਂ ਛੋਟੇ ਬਿਜ਼ਨਸ ਤਾਂ ਜਿਹੜੇ ਇੱਕ ਤਰ੍ਹਾਂ ਦੇ ਨਾਲ ਬਹੁਤ ਸਫਰ ਕਰ ਰਹੇ ਆ, ਕਿਉਂਕਿ ਜਿਹੜਾ ਸਮਾਨ ਹੀ ਨਹੀਂ ਆ ਰਿਹਾ। ਵੱਡੀਆਂ ਵੱਡੀਆਂ ਕੰਪਨੀਆਂ ਨੇ ਆਪਣੀਆਂ ਲਾਈਨਸ ਜਿਹੜੀਆਂ ਉਹ ਖੋਲ੍ਹ ਲਈਆਂ ਆ, ਚਾਹੇ ਉਹ ਕੋਸਕੋ ਆ, ਚਾਹੇ ਉਹ ਵਾਲਮਾਰਟ ਆ, ਜਾਂ ਉਹ ਹੋਮ ਡੀਪੂ ਆ। ਪਰ ਜਿਹੜੇ ਛੋਟੇ ਬਿਜ਼ਨਸਿਸ ਆ ਕਹਿੰਦੇ ਭਈ ਉਹ ਪੂਰੀ ਤਰ੍ਹਾਂ ਸਟਕ ਆ। ਸੋ ਜਿਹੜੇ ਕੰਟੇਨਰਸ ਚਾਈਨਾ ਤੋਂ ਹੋਰ ਮੁਲਕਾਂ ਤੋਂ ਆਉਣੇ ਆ ਉਹ ਵੱਡੀਆਂ ਕੰਪਨੀਆਂ ਦੇ ਭੇਜ ਰਹੇ ਆ, ਅਤੇ ਛੋਟਿਆਂ ਦੇ ਤਾਂ ਆਏ ਨਹੀਂ ਰਹੇ ਹੈਗੇ। ਸੋ ਬਹੁਤ ਸਾਰੇ ਸਮਾਲ ਬਿਜ਼ਨਸਿਸ ਕੈਨੇਡਾ ਦੇ ਵਿੱਚ ਵੀ ਕਹਿੰਦੇ ਬੰਦ ਹੋਣ ਜਾ ਰਹੇ ਆ। ਅਤੇ ਜਿਹੜਾ ਲੌਂਗ ਬੀਚ ਦਾ ਹੈਗਾ ਆ ਪੋਰਟ, ਸਭ ਤੋਂ ਵੱਡਾ ਲਾਸ ਐਂਜਲਸ ਏਰੀਏ 'ਚ, ਉੱਥੇ ਵੀ ਬਹੁਤ ਬੈਕਲੌਗ ਆ। 3-3 ਹਫ਼ਤਿਆਂ ਦਾ ਜਿਹੜਾ ਕੰਟੇਨਰਸ ਆ ਉਹਨਾਂ ਦਾ ਬੈਕਲੌਗ ਹੈਗਾ। ਜਿਹੜੇ ਕੰਟੇਨਰਸ ਆ ਉਹਨਾਂ ਦੀ ਪ੍ਰਾਈਸ ਬਹੁਤ ਜ਼ਿਆਦਾ ਹੋ ਗਈ। ਕਹਿੰਦੇ ਵੀ ਜਿਹੜੀ $2,000 ਲੱਗਦੀ ਸੀ ਕਈ ਵਾਰੀ ਸਮਾਨ ਲਿਆਉਣ ਦੀ ਚਾਈਨਾ ਤੋਂ, ਉਹ 16-16, 18-18 ਹਜ਼ਾਰ ਡਾਲਰ ਤੱਕ ਵੀ ਪਹੁੰਚ ਗਈ ਹੈਗੀ ਕੋਸਟ। ਜੀ। ਸੋ ਉਹਨੂੰ ਦੇਖਦੇ ਹੋਏ ਜਿਹੜੇ ਚਾਈਨਾ ਦੇ ਪ੍ਰੈਜ਼ੀਡੈਂਟ ਦੇ ਨਾਲ ਆਪਣੇ ਪ੍ਰੈਜ਼ੀਡੈਂਟ ਵਰਚੁਅਲੀ ਮੀਟਿੰਗ ਕਰਨ ਜਾ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੋਈ ਐਗਰੀਮੈਂਟ, ਖਾਸ ਕਰਕੇ ਜਿਹੜਾ ਇਹ ਜਿਹੜਾ ਸਮਾਨ ਹੈਗਾ ਡੇਲੀ ਯੂਜ਼ ਦੇ ਵਿੱਚ ਆਉਂਦਾ ਆ, ਉਹਦੇ ਨਾਲ ਕੋਈ ਨਾ ਕੋਈ ਡੀਲ ਕੀਤੀ ਜਾਵੇ। ਹਰਜੋਤ ਸਿੰਘ ਜੀ ਨੇ ਇਹ ਤਾਂ ਪਤਾ ਨਹੀਂ ਵੀ ਜੇ ਲੌਂਗ ਬੀਚ ਦੇ ਪੋਰਟ ਦੇ ਉੱਤੇ ਬੈਕਲੌਗ ਹੈਗਾ ਤੇ ਉਹਦੇ ਵਿੱਚ ਚੀਨੀ ਜਿਹੜੇ ਰਾਸ਼ਟਰਪਤੀ ਆ ਉਹ ਆ ਕੇ ਖੁਦ ਦਾ ਕੰਟੇਨਰ ਨਹੀਂ ਢੋਣਗੇ। ਹੁਣ ਇੱਥੇ ਇਹਨਾਂ ਨੂੰ ਕੋਈ ਨਾ ਕੋਈ ਜਿਹੜਾ ਉਹ ਨਿਜਾਤ ਜਿਹੜੀ ਉਹ ਕਰਨੀ ਪੈਣੀ ਆ, ਤਾਂ ਜੋ ਇੱਥੇ ਜਿਹੜੇ ਬੈਕਲੌਗ ਲੱਗਾ ਆ ਸ਼ਿਪਸ ਦਾ ਉਹ ਹੋਵੇ। ਪਰ ਇਹ ਆ ਵੀ ਹਾਂਜੀ, ਸ਼ਿਪਿੰਗ ਰਾਊਟਸ ਦੀ ਜਿਹੜੀ ਸਮੱਸਿਆ ਉਹ ਡੈਫੀਨੇਟਲੀ ਉਹ ਚੱਲ ਰਹੀ ਆ। ਵਾਈਟ ਹਾਊਸ ਨੇ ਅੱਜ ਐਲਾਨ ਕੀਤਾ ਵੀ 1 ਬਿਲੀਅਨ ਜਿਹੜੇ ਰੈਪਿਡ ਐਟ ਹੋਮ ਕਰੋਨਾ ਵਾਇਰਸ ਟੈਸਟ ਆ ਉਹਨਾਂ ਦੀ ਉਹ ਖਰੀਦ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਇਸ ਦੇ ਨਾਲ ਜਿਹੜਾ ਟੈਸਟਿੰਗ ਕਰਨ ਦੀ ਰਫ਼ਤਾਰ ਆ ਉਸ ਨੂੰ ਚੌਗੁਣਾ ਜਿਹੜਾ ਆ ਉਹ ਤੇਜ਼ ਕੀਤਾ ਜਾ ਸਕਦਾ ਆ। ਸੋ ਦਸੰਬਰ ਮਹੀਨੇ ਤੱਕ ਉਹ ਚਾਹੁੰਦੇ ਨੇ ਵੀ ਇਹ ਹੌਲੀਡੇ ਸੀਜ਼ਨ ਤੋਂ ਪਹਿਲਾਂ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਟੈਸਟ ਜਿਹੜੇ ਉਹ ਕਰਦੇ ਰਹਿਣ, ਤਾਂ ਜੋ ਇਨਫੈਕਸ਼ਨਸ ਆ ਉਹਨਾਂ ਦੇ ਵਧਣ ਦਾ ਖਤਰਾ ਜਿਹੜਾ ਉਹ ਘਟੇ। ਵੀ ਜਿਹਨੂੰ ਐਟਲੀਸਟ ਪਤਾ ਹੈਗਾ ਆ ਵੀ ਉਹ ਫਿਰ ਆਪਣਾ ਉਸ ਹਿਸਾਬ ਦੇ ਨਾਲ ਕੁਆਰੰਟੀਨ ਜਿਹੜਾ ਉਹ ਕਰ ਸਕੇ। 4 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਨੂੰ ਫਾਈਜ਼ਰ ਬਾਇਓਟੈਕ ਦਾ ਆਲਰੇਡੀ ਬੂਸਟਰ ਡੋਜ਼ ਜਿਹੜਾ ਆ ਉਹ ਲੱਗ ਚੁੱਕਾ ਆ। ਜਿਹੜੇ ਐਲੀਜੀਬਲ ਸੀਗੇ ਉਸ ਦੇ ਬਾਰੇ ਦੱਸਿਆ ਗਿਆ। ਉੱਧਰ ਲਾਸ ਐਂਜਲਸ ਦੇ ਸਿਟੀ ਕਾਊਂਸਲ ਆ, ਉਹਨਾਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਜਾਂ ਕਹਿ ਲਓ ਵੀ ਵੈਕਸੀਨ ਪਾਸਪੋਰਟ ਦਾ ਵੀ ਜਿਹੜਾ ਸ਼ਬਦ ਆ ਕਈ ਵਾਰੀ ਵਰਤਿਆ ਜਾਂਦਾ ਇਸ ਚੀਜ਼ ਦੇ ਲਈ, ਉਸ ਦੀ ਰਿਕੁਆਇਰਮੈਂਟ ਜਿਹੜੀ ਆ ਉਸ ਨੂੰ ਅਪਰੂਵ ਕਰ ਦਿੱਤਾ ਆ। ਕਹਿੰਦੇ ਵੀ ਇਹ ਮੁਲਕ ਦੀ ਸਭ ਤੋਂ ਸਟ੍ਰਿਕਟ ਵੈਕਸੀਨ ਮੈਂਡੇਟ ਹੋਊਗਾ। ਇਨਡੋਰ ਪਬਲਿਕ ਸਪੇਸਿਸ ਦੇ ਵਿੱਚ ਜਿਹੜਾ ਵੀ ਜਾਊਗਾ ਉਸ ਨੂੰ ਪ੍ਰੂਫ ਆਫ ਵੈਕਸੀਨੇਸ਼ਨ ਆ ਉਹ ਦਿਖਾਉਣੀ ਲਾਜ਼ਮੀ ਹੋਊਗੀ। ਉਸ ਤੋਂ ਬਗੈਰ ਉਹਨਾਂ ਦਾ ਉਸ ਥਾਂ ਦੇ ਉੱਤੇ ਜਾਣਾ ਜਿਹੜਾ ਆ ਉਹ ਰੋਕਿਆ ਜਾ ਸਕਦਾ ਹੈਗਾ ਆ। ਸੋ ਹੁਣ ਤੱਕ ਇਹ ਕਈ ਅਨੁਮਾਨ ਜਿਹੜੇ ਉਹ ਲਗਾਏ ਜਾ ਰਹੇ ਆ ਵੀ ਜਿਹੜੀਆਂ ਕੋਵਿਡ-19 ਦੀਆਂ ਵੈਕਸੀਨਸ ਆ ਉਹਨਾਂ ਦੀਆਂ ਜਿਹੜੀਆਂ ਵੈਕਸੀਨਸ ਦੇ ਕਰਕੇ ਕਾਫੀ ਹੱਦ ਤੱਕ ਇਨਫੈਕਸ਼ਨਸ, ਹੌਸਪੀਟਲਾਈਜ਼ੇਸ਼ਨ ਜਾਂ ਮੌਤਾਂ ਜਿਹੜੀਆਂ ਆ ਉਹਨਾਂ ਨੂੰ ਰੋਕਿਆ ਗਿਆ ਹੈਗਾ ਆ। ਸੋ ਇਹ ਕਈ ਆંકੜੇ ਜਿਹੜੇ ਆ ਉਹ ਇੱਕ ਨਵੀਂ ਸਟੱਡੀ ਦੇ ਮੁਤਾਬਕ ਇਹ ਦੱਸਿਆ ਗਿਆ ਡਿਪਾਰਟਮੈਂਟ ਆਫ ਹਿਊਮਨ ਤੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਮੁਤਾਬਕ 2.5 ਲੱਖ ਤੋਂ ਵੱਧ ਇਨਫੈਕਸ਼ਨ ਇਸ ਦੇ ਕਰਕੇ ਰੁਕੀਆਂ ਨੇ। 1,07,000 ਜਿਹੜੀਆਂ ਹੌਸਪੀਟਲਾਈਜ਼ੇਸ਼ਨ ਹੋ ਸਕਦੇ ਸੀ ਉਹ ਘਟੇ ਨੇ, ਤੇ 40,000 ਦੇ ਤਕਰੀਬਨ ਮੌਤਾਂ ਜਿਹੜੀਆਂ ਇਸ ਦੇ ਕਰਕੇ ਉਹ ਬਚੀਆਂ ਨੇ। ਸੋ ਇਹ ਜਿਹੜਾ ਇੱਕ ਨਵੇਂ ਸਟੱਡੀ ਆ ਉਹ ਸਾਹਮਣੇ ਆਈ ਆ।
ਅਗਲੀ ਖਬਰ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਜਿਹੜਾ ਅਪਰੂਵਲ ਰੇਟਿੰਗ ਆ ਉਹ ਹੁਣ ਘਟਦਾ ਹੀ ਜਾ ਰਿਹਾ ਆ। ਇਸ ਟਾਈਮ ਜਿਹੜੀ ਉਹਨਾਂ ਦੀ ਅਪਰੂਵਲ ਰੇਟਿੰਗ ਆ ਉਹ 38% ਦੇ ਉੱਤੇ ਆ ਗਈ ਹੈਗੀ ਆ। ਇਹ ਜਿਹੜੇ ਨਵੇਂ ਪੋਲ ਆਏ ਆ, ਕੁਇਨੀਪੇਕ ਯੂਨੀਵਰਸਿਟੀ ਆ, ਉਹਨਾਂ ਨੇ ਜਿਹੜਾ ਸਰਵੇ ਕੀਤਾ ਉਹਨਾਂ ਦੇ ਮੁਤਾਬਕ ਉਹਨਾਂ ਨੇ ਦੱਸਿਆ ਕੁਛ ਹਫ਼ਤੇ ਪਹਿਲਾਂ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ 42 ਤੋਂ ਲੈ ਕੇ 50% ਦੇ ਵਿੱਚ ਸੀਗੀ, ਜਿਹੜੀ ਹੁਣ ਉਹ ਘਟ ਕੇ 38% ਰਹਿ ਗਈ ਆ, ਅਤੇ ਡਿਸਅਪਰੂਵਲ 53% ਦੇ ਉੱਤੇ ਜਿਹੜੀ ਆ ਪਹੁੰਚ ਗਈ ਹੈਗੀ ਆ। ਸੈਂਟਾ ਕਲਾਰਾ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਆ, ਉਹਨਾਂ ਨੇ ਅਮਰੀਕਨ ਰੈਸਕਿਊ ਪਲਾਨ ਐਕਟ ਦੇ ਤਹਿਤ ਜਿਹੜੇ $2500 ਦੀ ਜਿਹੜੀ ਹੀਰੋ ਪੇ ਆ ਉਹ ਆਪਣੇ ਕਾਉਂਟੀ ਦੇ ਮੁਲਾਜ਼ਮਾਂ ਨੂੰ ਦੇਣ ਦੇ ਲਈ ਅਪਰੂਵਲ ਆ ਉਹ ਕਰ ਦਿੱਤਾ ਆ। ਮੰਗਲਵਾਰ ਨੂੰ ਇਸ ਦੇ ਉੱਤੇ ਵੋਟ ਜਿਹੜੇ ਕਹਿੰਦੇ ਉਹ ਹੋਈ ਸੀ, ਤੇ $76 ਮਿਲੀਅਨ ਜਿਹੜਾ ਆ ਕਾਉਂਟੀ ਦੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਨੂੰ ਇਹ ਜਿਹੜਾ ਉਹ ਦਿੱਤਾ ਜਾਵੇਗਾ। ਹੀਰੋ ਪੇ ਦੀ ਗੱਲ ਹਰਜੋਤ ਸਿੰਘ ਜੀ 2020 ਦੇ ਵਿੱਚ ਵੀ ਜਿਹੜੀ ਬਹੁਤ ਸੁਣੀ ਸੀ, ਵੀ ਜਿਹੜੇ ਲੋਕ ਪੈਂਡੈਮਿਕ ਦੇ ਦੌਰਾਨ ਕੰਮ ਕਰ ਰਹੇ ਆ ਵੀ ਉਹਨਾਂ ਨੂੰ ਹੀਰੋ ਪੇ ਜਿਹੜੀ ਉਹ ਮਿਲਣੀ ਚਾਹੀਦੀ ਆ। ਇੱਥੋਂ ਤੱਕ ਕਿ ਇਹ ਵੀ ਪ੍ਰਸਤਾਵ ਰੱਖਿਆ ਗਿਆ ਸੀਗਾ ਵੀ $25,000 ਉਹਨਾਂ ਨੂੰ ਸਾਲ ਦਾ ਇੱਕ ਵਾਰੀ ਜਿਹੜਾ ਆ ਉਹ ਜਿਹੜਾ ਪੇ ਆ ਉਹ ਦਿੱਤੀ ਜਾਵੇ, ਪਰ ਉਹ ਕਿਸੇ ਤਣ ਪੱਤਣ ਜਿਹੜੀ ਉਹ ਲੱਗੀ ਨਹੀਂ ਆ। ਆਰਪਾ ਦੇ ਜਿਹੜੀ ਫੰਡਿੰਗ ਆ $187 ਮਿਲੀਅਨ ਦੀ ਇਹ ਜਿਹੜੀ ਕਾਉਂਟੀ ਦੇ ਕੋਲ ਪਈ ਸੀ, ਉਸ ਦੇ ਵਿੱਚੋਂ 76 ਮਿਲੀਅਨ ਇਹ ਕਾਉਂਟੀ ਦੇ ਮੁਲਾਜ਼ਮਾਂ ਨੂੰ $2500 ਜਿਹੜੇ ਆ ਬੋਨਸ ਦੇ ਵਜੋਂ ਜਿਹੜੇ ਉਹ ਹੁਣ ਹੀਰੋ ਪੇ ਦੇ ਅੰਡਰ ਦਿੱਤੇ ਜਾਣਗੇ। ਜੀ। ਅਗਲੀ ਖਬਰ ਵੀ ਜਿਹੜੀ ਬੇ ਏਰੀਆ ਤੋਂ ਹੀ ਆ ਰਹੀ ਆ। ਬੇ ਏਰੀਏ ਦਾ ਏਅਰ ਡਿਸਟ੍ਰਿਕਟ ਜਿਹੜਾ ਆ ਉਹ ਕਹਿੰਦੇ ਵੀ ਹੁਣ ਅਸੀਂ $9500 ਤੱਕ ਤੁਹਾਨੂੰ ਦੇਵਾਂਗੇ ਜੇ ਤੁਸੀਂ ਆਪਣੀਆਂ ਪੁਰਾਣੀਆਂ ਕਾਰਾਂ ਜਿਹੜੀਆਂ ਆ ਉਹ ਸਾਨੂੰ ਦੇ ਦਿਓ, ਅਤੇ ਉਹਦੀ ਜਗ੍ਹਾ ਦੇ ਉੱਤੇ ਇਲੈਕਟ੍ਰਿਕ ਕਾਰ ਜਿਹੜੀ ਆ ਉਸ ਨੂੰ ਬਾਈ ਕਰੋ। ਕਲੀਨ ਕੇਅਰ ਫॉर ਆਲ ਪ੍ਰੋਗਰਾਮ ਇਹ ਉਹਨਾਂ ਦੇ ਲਈ ਆ ਜਿਨ੍ਹਾਂ ਦੀ ਇਨਕਮ ਵੀ ਲੋ ਹੈਗੀ ਆ, ਅਤੇ ਜਿਹੜੇ ਖਾਸ ਕਰਕੇ ਸਮੌਗ ਨੂੰ ਘਟਾਉਣ ਦੇ ਲਈ ਅਤੇ ਗ੍ਰੀਨ ਹਾਊਸਸ ਗੈਸਿਸ ਨੂੰ ਘਟਾਉਣ ਦੇ ਲਈ ਇਹ ਕੀਤਾ ਗਿਆ ਆ। $8.3 ਮਿਲੀਅਨ ਨਵੀਂ ਫੰਡਿੰਗ ਜਿਹੜੀ ਆ ਬੇ ਏਰੀਆ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੂੰ ਮਿਲੀ ਹੈਗੀ ਆ। ਸੋ ਕਹਿੰਦੇ ਭਈ ਜਿਹੜੀਆਂ 1970 ਤੋਂ 1980 ਮਾਡਲ ਕਾਰਾਂ ਆ ਉਹ ਹੋਣ ਵਾਲੀਆਂ ਕਾਰਾਂ ਨਾਲੋਂ ਬਹੁਤ ਜ਼ਿਆਦਾ ਜਿਹੜੀ ਆ ਸਮੋਕ ਛੱਡਦੀਆਂ ਹੈਗੀਆਂ ਆ, ਅਤੇ ਬੇ ਏਰੀਆ ਦੇ ਰੈਜ਼ੀਡੈਂਟਸ ਜਾਂ ਤਾਂ ਆਪਣੀਆਂ ਕਾਰਾਂ ਨੂੰ ਸਕ੍ਰੈਪ ਕਰ ਸਕਦੇ, ਚੱਲਦੀ ਹੋਣੀ ਚਾਹੀਦੀ ਆ ਕਾਰ, ਅਤੇ ਜੇ ਸੰਨ 2005 ਤੋਂ ਲੈ ਕੇ ਹੁਣ ਤੱਕ ਹੈਗੀ ਆ ਕੋਈ ਵੀ ਕਾਰ, ਉਹਨੂੰ ਰਿਪਲੇਸ ਕਰਨਾ ਚਾਹੁੰਦੇ ਆ ਅਤੇ ਉਹਨਾਂ ਨੂੰ $9500 ਤੱਕ ਮਿਲ ਸਕਦਾ ਆ ਜੇ ਉਹ ਉਸ ਕਾਰ ਨੂੰ ਦੇ ਕੇ ਉਹਦੀ ਜਗ੍ਹਾ ਦੇ ਉੱਤੇ ਕੋਈ ਨਵੀਂ ਜਿਹੜੀ ਆ ਕਾਰ ਲੈਣ ਜਿਹੜੀ ਇਲੈਕਟ੍ਰੀਕਲ ਹੋਵੇ ਜਾਂ ਉਹ ਹਾਈਬ੍ਰਿਡ ਹੋਵੇ। ਅਤੇ ਜੀ ਇਸ ਤੋਂ ਪਹਿਲਾਂ ਓਕਲੈਂਡ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਗ੍ਰਿਡ ਕਰਕੇ ਆ, ਉਹਨਾਂ ਨੇ ਵੀ ਜਿਹੜੀ ਲੋਕਾਂ ਦੀ ਕਾਫੀ ਹੈਲਪ ਕੀਤੀ ਸੀ। ਜੀ ਆਲਰੇਡੀ ਜਿਹੜੀ ਇਸ ਏਅਰ ਡਿਸਟ੍ਰਿਕਟ ਦੇ ਵਿੱਚ ਵਹੀਕਲ ਬਾਈਬੈਕ ਪ੍ਰੋਗਰਾਮ ਜਿਹੜਾ ਉਹ ਚੱਲਦਾ ਆ, ਜਿਹੜੇ ਕਿ ਬੇ ਏਰੀਏ ਦੇ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ $1200 ਜਿਹੜਾ ਉਹ ਦਿੰਦੇ ਨੇ ਜੇ ਉਹ ਆਪਣੀ ਕਾਰ ਸਕ੍ਰੈਪ ਕਾਰ SUV ਜਾਂ ਲਾਈਟ ਟਰੱਕ ਆ ਉਸ ਨੂੰ ਉਹ ਸਕ੍ਰੈਪ ਕਰਦੇ ਨੇ। ਰਨਿੰਗ ਕੰਡੀਸ਼ਨ ਦੇ ਵਿੱਚ 1997 ਜਾਂ ਉਸ ਤੋਂ ਪੁਰਾਣਾ ਜਿਹੜਾ ਕੋਈ ਗੱਡੀ ਦਾ ਜਿਹੜਾ ਉਹ ਮਾਡਲ ਆ ਉਹ ਸੀਗਾ। ਸੋ 1996 ਤੋਂ ਇਸ ਪ੍ਰੋਗਰਾਮ ਦੇ ਤਹਿਤ 90,000 ਕਾਰਾਂ, ਵੈਨਸ, ਪਿਕਅਪ ਟਰੱਕਸ, SUVs ਕਹਿੰਦੇ ਵੀ ਉਹਨਾਂ ਨੂੰ ਰਿਟਾਇਰ ਕੀਤਾ ਗਿਆ ਹੈਗਾ ਆ। ਸੋ ਇਹ ਹੁਣ ਦੇਖੋ ਇੱਕ ਪ੍ਰੋਗਰਾਮ ਜਿਹੜਾ ਆਲਰੇਡੀ ਇਹਨਾਂ ਨੇ ਪਹਿਲਾਂ ਵੀ ਚੱਲ ਰਿਹਾ ਸੀ, ਹੁਣ ਜਿਹੜਾ ਇਹਨਾਂ ਨੇ ਚਲਾਇਆ। ਸੋ ਦੇਖਦੇ ਹਾਂ ਵੀ ਕੀ ਹੋਰ ਜਿਹੜੀਆਂ ਏਅਰ ਡਿਸਟ੍ਰਿਕਟਸ ਆ ਉਹ ਵੀ ਅਜਿਹੇ ਕੋਈ ਪ੍ਰੋਗਰਾਮ ਉਹਨਾਂ ਨੂੰ ਅਪਣਾਉਂਦੇ ਆ ਇਲੈਕਟ੍ਰਿਕ ਕਾਰਾਂ ਦੀ ਜਿਹੜੀ ਇਸ ਪਾਸੇ ਵੱਲ ਨੂੰ। ਸੋ ਇੱਥੋਂ ਇਹ ਜਿਹੜਾ ਹਰਜੋਤ ਸਿੰਘ ਜੀ ਇਹ ਗਰੰਟੀਡ ਆ, ਇਹ ਪੱਕੀ ਗੱਲ ਆ ਵੀ ਆਉਣ ਵਾਲਾ ਟਾਈਮ ਹੁਣ ਇਲੈਕਟ੍ਰਿਕ ਕਾਰਾਂ ਦਾ ਹੀ ਆ। ਸੋ ਜੀ। ਉਸ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਵਧਣਾ ਆ। ਦੇਖੋ ਜਦੋਂ ਟੈਸਲਾ ਸ਼ੁਰੂ ਹੋਈ ਸੀ ਉਹਨਾਂ ਨੇ ਲਾਈਫ ਟਾਈਮ ਫ੍ਰੀ ਸੁਪਰ ਚਾਰਜਿੰਗ ਦੇ ਜਿਹੜੇ ਉਹ ਦਿੱਤੇ ਸੀ, ਪਰ ਹੁਣ ਉਹ ਫ੍ਰੀ ਵੀ ਨਹੀਂ ਦਿੰਦੇ, ਉਹ ਹਰ ਵਾਰੀ ਤੁਹਾਨੂੰ ਜਿਹੜਾ ਉਹ ਪੇ ਕਰਨਾ ਪੈਂਦਾ ਆ। ਸੋ ਜਿੱਦਾਂ ਆਪਾਂ ਗੈਸ ਭਰਾਉਂਦੇ ਹਾਂ ਹਰ ਵਾਰੀ ਜਿਹੜੀ ਉਹ ਫ੍ਰੀ ਤੇ ਕਿਸੇ ਨੂੰ ਵੀ ਜਿਹੜੀ ਉਹ ਨਹੀਂ ਮਿਲਦੀ, ਪਰ ਉਦੋਂ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਉਹ ਚੀਜ਼ਾਂ ਨੂੰ ਵੇਚਣ ਦੇ ਲਈ ਇੱਦਾਂ ਕੀਤਾ ਸੀਗਾ। ਸੋ ਕਾਫੀ ਸਬਸਿਡੀਜ਼ ਜਿਹੜੀਆਂ ਉਹ ਮਿਲਦੀਆਂ, ਤੇ ਜੇ ਇਨਫਰਾਸਟ੍ਰਕਚਰ ਬਿੱਲ ਇਹ ਪਾਸ ਹੁੰਦਾ ਆ, ਚਾਹੇ ਉਹ 1.2 ਟ੍ਰਿਲੀਅਨ ਵਾਲਾ ਤੇ ਚਾਹੇ ਉਹ 3.5 ਟ੍ਰਿਲੀਅਨ ਵਾਲਾ, ਤੇ ਅਜਿਹੇ ਜਿਹੜੇ ਆ ਗ੍ਰੀਨ ਕਹਿ ਲਓ ਵੀ ਨਿਊ ਡੀਲ ਜਿਸ ਨੂੰ ਨਾਂ ਦਿੱਤਾ ਜਾਂਦਾ ਸੀਗਾ, ਵੀ ਅਜਿਹੇ ਕਲਾਈਮੇਟ ਦੇ ਨਾਲ ਸੰਬੰਧਿਤ ਐਕਸ਼ਨਸ ਦੇ ਵਿੱਚ ਅਜਿਹੇ ਕਈ ਜਿਹੜੀਆਂ ਸਬਸਿਡੀਜ਼ ਆ ਉਹ ਹੋਰ ਵੀ ਆ ਸਕਦੀਆਂ।
ਜੀ। ਅਗਲੀ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਫਾਰਮਰਸ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜਾ ਇੰਡੀਆ ਦਾ ਗੋਦੀ ਮੀਡੀਆ ਆ, ਉਹ ਟੋਟਲੀ ਜਿਹੜਾ ਫਾਰਮਰਸ ਆ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੇ ਉੱਤੇ ਲੱਗ ਪਿਆ ਆ। ਕੱਲਾ ਗੋਦੀ ਮੀਡੀਆ ਨਹੀਂ, ਜਿਹਨੂੰ ਪੰਜਾਬੀ ਆਪਣਾ ਹਿਤੈਸ਼ੀ ਮੀਡੀਆ ਵੀ ਸਮਝਦੇ ਸੀ, ਅਜੀਤ ਵਰਗੀ ਅਖਬਾਰ, ਉਹ ਵੀ ਜਿਹੜਾ ਆ ਮੋਦੀ ਦੀ ਬੋਲੀ ਬੋਲ ਰਹੇ ਹੈਗੇ ਆ। ਪਰ ਅੱਜ ਵਿਕੀਪੀਡੀਆ ਦੇ ਉੱਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਆ ਕਿਸਾਨ ਮੋਰਚੇ ਦੇ ਲਈ ਉਹਨਾਂ ਨੇ ਇੱਕ ਜਿਹੜਾ ਵਿਕੀਪੀਡੀਆ ਦਾ ਪੇਜ ਬਣਾਇਆ 2020 ਟੂ 2021 ਇੰਡੀਅਨ ਫਾਰਮਰਸ ਪ੍ਰੋਟੈਸਟ, ਉਹਦੇ ਤੇ ਬਹੁਤ ਸਚਾਈ ਜਿਹੜੀ ਆ ਉਹ ਲਿਖੀ ਆ। ਪੂਰੀ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਕਿਸਾਨਾਂ ਦੇ ਨਾਲ ਨੇ ਪ੍ਰੋਟੈਸਟ ਕੀਤਾ ਆ, ਕਿਹੜੀਆਂ ਕਿਹੜੀਆਂ ਨਿਊਜ਼ ਸਹੀ ਹੈਗੀਆਂ, ਕਿਹੜੀਆਂ ਨਿਊਜ਼ ਗਵਰਨਮੈਂਟ ਵੱਲੋਂ ਫੇਕ ਫਲਾਈਆਂ ਗਈਆਂ, ਉਹ ਸਾਰੀ ਹੀ ਬਿਲਕੁਲ ਜਿਹੜੀ ਸੱਚੀ ਇਨਫੋਰਮੇਸ਼ਨ ਆ ਉਹ ਵਿਕੀਪੀਡੀਆ ਦੇ ਉੱਤੇ ਜਿਹੜਾ ਉਹਨਾਂ ਨੇ ਪੇਜ ਇੱਕ ਕ੍ਰੀਏਟ ਕੀਤਾ ਗਿਆ 2020 ਤੋਂ ਲੈ ਕੇ 2021 ਇੰਡੀਅਨ ਫਾਰਮਰਸ ਪ੍ਰੋਟੈਸਟ, ਉਹਦੇ ਵਿੱਚ ਲਿਖਿਆ ਹੈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਵਰਨਰ ਨਿਊਸਮ ਆ, ਉਹਨਾਂ ਨੇ ਇੱਕ ਨਵਾਂ ਬਿੱਲ ਆ ਉਹਨਾਂ ਨੂੰ ਕਾਨੂੰਨ ਦਾ ਰੂਪ ਦਿੱਤਾ ਆ ਸਾਈਨ ਜਿਹੜਾ ਉਹ ਕਰਕੇ, ਜਿਸ ਦੇ ਵਿੱਚ ਈਡੀਡੀ ਜਿਹੜੀ ਇੰਪਲੋਇਮੈਂਟ ਤੇ ਡਿਵੈਲਪਮੈਂਟ ਡਿਪਾਰਟਮੈਂਟ ਆ, ਜਿਹੜੀ ਬੜੀ ਹੀ ਨਖਿੱਧ ਸਾਬਤ ਹੋਈ ਸੀ ਪੂਰੇ 2020 ਦੇ ਇਸ ਪੈਂਡੈਮਿਕ ਦੇ ਦੌਰਾਨ। ਉਹਨਾਂ ਨੇ ਕਿਹਾ ਵੀ ਈਡੀਡੀ ਦੇ ਕਲੇਮਸ ਆ ਉਹਨਾਂ ਨੂੰ ਤੇਜ਼ੀ ਦੇ ਨਾਲ ਤੇ ਇੰਪਰੂਵ ਕਰਕੇ ਐਕਸਪਰਡਾਈਟ ਜਿਹੜੇ ਉਹ ਕੀਤੇ ਜਾਣਗੇ। ਇਹਨਾਂ ਨੇ ਕਾਫੀ ਨਵੇਂ ਜਿਹੜੇ ਬਿੱਲ ਆ ਉਹ ਸਾਈਨ ਕੀਤੇ ਆ, ਈਡੀਡੀ ਨੂੰ ਕਲੀਨ ਅਪ ਕਰਨ ਦੇ ਲਈ ਜਿਹੜਾ ਆਖਿਆ ਤੇ ਸਟ੍ਰੀਮਲਾਈਨ ਕਰਨ ਦੇ ਲਈ ਆਖਿਆ ਵੀ ਆਪਣਾ ਕੰਮ ਆ ਉਸ ਨੂੰ ਜਿਹੜਾ ਨਿਰਵਿਘਨ ਆ ਤੇ ਸਹੀ ਤਰੀਕੇ ਦੇ ਨਾਲ, ਸਾਰਥਕ ਤਰੀਕੇ ਦੇ ਨਾਲ ਚਲਾਉਣ ਦੀ ਜਿਹੜੀ ਉਹ ਕੰਮ ਕੀਤੀ ਜਾਵੇ। ਕਈ ਜਿਹੜੇ ਲੋਕ ਆ ਉਹਨਾਂ ਨੂੰ 9 ਮਹੀਨੇ ਸਾਲ ਤੱਕ ਦਾ ਜਿਹੜਾ ਸਮਾਂ ਹੋ ਗਿਆ ਹੈ, ਉਹਨਾਂ ਦੇ ਕਲੇਮ ਆ ਉਹ ਕਲੀਅਰ ਹੀ ਨਹੀਂ ਹੋ ਰਹੇ ਤੇ ਉਹਨਾਂ ਨੂੰ ਜਿਹੜੀ ਬਣਦੀ ਰਾਹਤ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਰਹੀ। ਜਦ ਕਿ ਦੂਜੇ ਪਾਸੇ ਬਾਹਰਲੇ ਮੁਲਕਾਂ 'ਚ ਬੈਠੇ ਲੋਕ ਆ, ਲੋਕਾਂ ਦੇ ਝੂਠੇ ਜਿਹੜੇ ਉਹ ਨਾਂ ਭਰ ਕੇ ਆਪ ਮਿਲੀਅਨਸ ਆਫ ਡਾਲਰ ਅਮਰੀਕਾ ਜਿਹੜੇ ਕੈਲੀਫੋਰਨੀਆ ਦੀ ਈਡੀਡੀ ਤੇ ਜਿਹੜੀ ਫੈਡਰਲ ਸਰਕਾਰ ਦੇ ਦੁਆਰਾ ਜਿਹੜੀ ਰਾਹਤ ਦਿੱਤੀ ਗਈ ਸੀ, ਉਹ ਉੱਥੇ ਬੈਠਿਆਂ ਹੀ ਜਿਹੜੇ ਮਿਲੀਅਨਸ ਆਫ ਬਿਲੀਅਨਸ ਡਾਲਰ ਜਿਹੜੇ ਆ ਉਹ ਲੈ ਗਏ ਹੈਗੇ ਆ। ਸੋ ਐਂਟੀ ਫਰਾਡ ਬਿਊਰੋ ਵੀ ਬਣਾਉਣ ਨੂੰ ਇਹਨਾਂ ਨੂੰ ਜਿਹੜਾ ਉਹ ਆਖਿਆ ਗਿਆ ਹੈ ਇਸ ਬਿੱਲ ਦੇ ਤਹਿਤ। ਤੇ ਜਿਹੜੇ ਆਇਡੈਂਟੀਟੀਜ਼ ਜਿਨ੍ਹਾਂ ਦੇ ਕਲੇਮ ਜਿਨ੍ਹਾਂ ਦੇ ਨਾਂ ਦੇ ਉੱਤੇ ਲਏ ਗਏ ਆ, ਉਹਨਾਂ ਦੀ ਸਟੋਲ ਕੀਤੀ ਗਈ ਆ, ਚੋਰੀ ਕੀਤੀ ਗਈ ਆ, ਉਹਨਾਂ ਦੀ ਵੀ ਮਦਦ ਕਰਨ ਦੇ ਲਈ ਆਖਿਆ ਗਿਆ ਹੈਗਾ ਆ। ਸੋ ਇਸ ਜਿਹੜੇ ਨਵੇਂ ਕਾਨੂੰਨ ਦੇ ਤਹਿਤ ਈਡੀਡੀ ਤੇ ਹੋਰ ਜਿਹੜੇ ਸਟੇਟਸ ਆ ਉਹਨਾਂ ਨੂੰ ਇਹ ਹਦਾਇਤਾਂ ਨੇ ਵੀ ਉਹ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਵੀ ਉਹ ਸੈਂਡ ਆਊਟ ਕਰਨ ਸੋਸ਼ਲ ਸਿਕਿਉਰਿਟੀ ਨੰਬਰਸ ਬਾਏ 2023, ਤਾਂ ਜੋ ਜਿਹੜੇ ਫਰਾਡਸਟਰਸ ਆ ਉਹਨਾਂ ਦੁਬਾਰਾ ਜਿਹੜੇ ਆ ਉਹਨਾਂ ਦੇ ਬਾਰੇ ਜਿਹੜਾ ਚੋਰੀ ਆ ਉਹ ਨਾ ਕਰ ਸਕਣ। ਸੋ ਕਈ ਜਿਹੜੀਆਂ ਇਸ ਦੇ ਵਿੱਚ ਇਹਨਾਂ ਨੇ ਤਬਦੀਲੀਆਂ ਕਰਨ ਦੇ ਲਈ ਇਸ ਕਾਨੂੰਨ ਦੇ ਤਹਿਤ ਆਖਿਆ ਗਿਆ ਹੈਗਾ ਆ। ਪਰ ਵੇਖਦੇ ਆ ਵੀ ਈਡੀਡੀ ਵਾਲੇ ਕੁਛ ਕਰਨ ਜੋਗੇ ਵੀ ਹੋਣਗੇ ਕਿ ਨਹੀਂ। ਵੀ ਪਰ ਇਹ ਆ ਵੀ ਇਹਨਾਂ ਦੇ ਉੱਤੇ ਮਾਰ ਤਾਂ ਜਿਹੜੀ ਇਹਨਾਂ ਨੂੰ ਕਲੀਨ ਅਪ ਕਰਨ ਦਾ ਕੰਮ ਤਾਂ ਹੁਣ ਚਿਰ ਤੋਂ ਹੀ ਜਿਹੜਾ ਸ਼ੁਰੂ ਕਰ ਦੇਣਾ ਚਾਹੀਦਾ ਸੀ। ਚਲੋ ਹੋਪਫੁਲੀ ਹੁਣ ਹੀ ਜਿਹੜੇ ਆ ਉਹ ਲੋਕਾਂ ਦਾ ਕੰਮ ਜਿਹੜਾ ਉਹ ਤੁਰੇ। ਜੀ। ਅਗਲੀ ਖਬਰ ਜਿਹੜੀ ਆ, ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕ ਆ ਉਹ ਵੇਗਨ ਹੋ ਰਹੇ ਆ, ਉਹ ਵੈਜੀਟੇਰੀਅਨ ਬਣ ਰਹੇ ਹੈਗੇ ਆ। ਪਰ ਜਿਹੜੀਆਂ ਫਾਸਟ ਫੂਡ ਰੈਸਟੋਰੈਂਟਸ ਆ ਉਹਨਾਂ ਦੀ ਹੁਣ ਉਹ ਮਜਬੂਰੀ ਬਣਦੀ ਜਾ ਰਹੀ ਆ। ਅੱਜ ਬਰਗਰ ਕਿੰਗ ਨੇ ਅਨਾਊਂਸ ਕੀਤਾ ਆ ਵੀ ਉਹ ਜਿਹੜੇ ਉਹਨਾਂ ਦੇ ਨਗਟਸ ਹੁੰਦੇ ਆ ਉਹ ਵੇਗਨ ਬਣਾਉਣਗੇ। ਉਹ ਜਿਹੜੇ ਪਲਾਂਟ ਬੇਸਡ ਫੂਡ ਆ ਉਹ ਤੋਂ ਤਿਆਰ ਕੀਤਾ ਜਾਊਗਾ। ਸਵਾਦ ਉਹਦਾ ਚਿਕਨ ਵਾਂਗ ਆਊਗਾ ਪਰ ਉਹ ਚਿਕਨ ਨਹੀਂ ਹੋਊਗਾ। ਕਿਉਂਕਿ ਇਹਦਾ ਕਾਰਨ ਇਹ ਵੀ ਦੱਸਿਆ ਗਿਆ ਕਿਉਂਕਿ ਚਿਕਨ ਦੀਆਂ ਪ੍ਰਾਈਸਿਸ ਜਿਹੜੀਆਂ ਆ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਅਤੇ ਜਿਹੜੇ ਰੈਸਟੋਰੈਂਟਸ ਆ ਸੋ ਉਹ ਉਨੀ ਪ੍ਰਾਈਸ ਇਨਕਰੀਜ਼ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨਾਂ ਦਾ ਪ੍ਰੋਫਿਟ ਮਾਰਜਨ ਜ਼ਿਆਦਾ ਹੋਵੇ। ਇਸ ਤੋਂ ਪਹਿਲਾਂ ਵੀ ਬਰਗਰ ਕਿੰਗ ਨੇ ਇੱਕ ਇੰਪੋਸੀਬਲ ਵੋਪਰ ਜਿਹੜਾ ਆਪਣਾ ਉਹ ਲਾਂਚ ਕੀਤਾ ਸੀ ਅਤੇ ਅੱਜ ਉਹਨਾਂ ਨੇ ਇਹ ਕਿਹਾ ਆ ਵੀ 11 ਅਕਤੂਬਰ ਤੋਂ ਡੈਸਮੋਇਨਸ, ਆਇਵਾ, ਬੋਸਟਨ, ਮੈਸਾਚੂਸੇਟਸ, ਮਿਆਮੀ, ਫਲੋਰੀਡਾ ਦੇ ਵਿੱਚ ਉਹ ਪਲਾਂਟ ਵੇਸਟ ਜਿਹੜੇ ਨਗਟਸ ਆ ਉਹ ਲੋਕਾਂ ਨੂੰ ਸਰਵ ਕਰਨੇ ਸ਼ੁਰੂ ਕਰਨਗੇ। ਇਸ ਹਫਤੇ ਦੇ ਵਿੱਚ ਸੈਂਟਰਲ ਵੈਲੀ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਜਿਹੜੇ ਆ ਆਸਾਰ ਹੈਗੇ ਨੇ। ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਤੇ ਇਸ ਵੀਕ ਦੇ ਵਿੱਚ ਠੰਡ ਵੀ ਜਿਹੜੀ ਆ ਕਹਿੰਦੇ ਕਾਫੀ ਹੋ ਸਕਦੀ ਆ। ਜਿਹੜਾ ਨੀਵੇਂ ਪੱਧਰ ਦੇ ਉੱਤੇ ਜਿਹੜਾ ਲੋ ਟੈਂਪਰੇਚਰ ਉਹ 48 ਡਿਗਰੀ ਤੱਕ ਜਿਹੜਾ ਉਹ ਥੱਲੇ ਜਾ ਸਕਦਾ ਆ। ਤੇ ਸ਼ੁੱਕਰਵਾਰ ਕਹਿੰਦੇ ਸਭ ਤੋਂ ਠੰਡਾ ਦਿਨ ਇਸ ਵੀਕ ਦਾ ਹੋਊਗਾ। ਸੋ ਠੰਡ ਦੀ ਜਿਹੜੀ ਦਸਤਕ ਆ ਉਹ ਆ ਰਹੀ ਹੈਗੀ ਆ ਤੇ ਫਰਾਈਡੇ ਨੂੰ ਕਹਿੰਦੇ ਚਾਂਸ ਆ 60% ਜਿਹੜਾ ਇੱਥੇ ਮੀਂਹ ਪੈਣ ਦਾ। ਜਿਹੜਾ ਸਿਕੋਵਾ ਨੈਸ਼ਨਲ ਪਾਰਕ ਦੇ ਵਿੱਚ KNP ਕੰਪਲੈਕਸ ਫਾਇਰ ਲੱਗੀ ਉਹ ਅਜੇ ਵੀ ਬਲ ਰਹੀ ਹੈਗੀ ਆ।
ਉਸ ਕਰਕੇ ਧੂੰਆਂ ਜਿਹੜਾ ਹੈ ਉਹ ਹੈਗਾ ਆ, ਪਰ ਪ੍ਰੀਵੇਲਿੰਗ ਵਿੰਡਸ ਦੇ ਕਰਕੇ ਹੁਣ ਥੋੜ੍ਹਾ ਜਿਹਾ ਮੌਸਮ ਇੱਥੇ ਪਹਿਲੋਂ ਦੇ ਨਾਲੋਂ ਜਿਹੜਾ ਕਲੀਅਰ ਹੋਇਆ ਆ। ਪਰ ਆਉਣ ਵਾਲੇ 72 ਘੰਟਿਆਂ ਦੇ ਵਿੱਚ ਧੂੰਆਂ ਇੱਕ ਵਾਰੀ ਫਿਰ ਇੱਧਰ ਨੂੰ ਆ ਕੇ ਫਿਰ ਜਿਹੜਾ ਉਹ ਕਲੀਅਰ ਹੋਊਗਾ। ਸੋ ਸੈਂਸਿਟਿਵ ਜਿਹੜੇ ਗਰੁੱਪਸ ਹੈਗੇ ਆ, ਜਿਨ੍ਹਾਂ ਨੂੰ ਸਾਹ ਦੀ ਕਹਿ ਲਓ ਵੀ ਪ੍ਰੋਬਲਮ ਆ ਜਾਂ ਥੋੜ੍ਹੀ ਤਕਲੀਫ ਰਹਿੰਦੀ ਆ, ਉਹਨਾਂ ਦੇ ਲਈ ਅਜੇ ਵੀ ਜਿਹੜਾ ਇਨਵਾਇਰਮੈਂਟ ਆ, ਉਹ ਪੋਲਿਊਸ਼ਨ ਆ, ਉਹ ਕਾਫੀ ਹਾਰਸ਼ ਸਾਬਤ ਹੋ ਸਕਦਾ ਆ। ਪਰ ਚਲੋ ਮੀਂਹ ਪਊਗਾ ਤਾਂ ਸ਼ਾਇਦ ਇਹ ਜਿਹੜਾ ਪੋਲਿਊਸ਼ਨ ਆ ਉਹ ਥੋੜ੍ਹਾ ਜਿਹਾ ਬਹਿ ਜਾਵੇ। ਇਸੇ ਦੀ ਜਿਹੜੀ ਅਨੁਮਾਨ ਆ ਉਹ ਲਾਏ ਜਾ ਜੀ। ਰਹੇ ਆ। ਸੋ ਆਪਾਂ ਸੈਂਟਰਲ ਵੈਲੀ ਦੀ ਗੱਲ ਕਰਦੇ ਸੀ। ਅੱਜ ਲਾਸ ਐਂਜਲਸ ਟਾਈਮਜ਼ ਨੇ ਇੱਕ ਬਹੁਤ ਵੱਡੀ ਜਿਹੜੀ ਰਿਪੋਰਟ ਆ, ਇਨਵੈਸਟੀਗੇਟਿਵ ਰਿਪੋਰਟ, ਉਹ ਫਰਿਜ਼ਨੋ ਤੋਂ 40 ਮੀਲ ਦੂਰ ਇੱਕ ਟਾਊਨ ਆ ਸਟ੍ਰੈਟਫੋਰਡ, ਉਹਦੇ ਬਾਰੇ ਜਿਹੜੀ ਆ ਛਾਪੀ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਟਾਊਨ ਆ ਆਲਮੋਸਟ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਹੈਗਾ ਆ। 1990 ਦੇ ਵਿੱਚ ਇਸ ਟਾਊਨ ਦੀ ਪਾਪੂਲੇਸ਼ਨ 2000 ਤੋਂ ਉੱਤੇ ਸੀ, ਜਿਹੜੀ ਕਿ ਹੁਣ ਘਟ ਕੇ ਸਿਰਫ 800 ਹੀ ਰਹਿ ਗਈ ਆ। ਬਹੁਤਾ ਉੱਥੇ ਫਾਰਮਿੰਗ ਦਾ ਕੰਮ ਹੈਗਾ। ਇੱਕ ਉੱਥੇ ਫੈਕਟਰੀ ਵੀ ਸੀਗੀ, ਜਿਨ੍ਹਾਂ ਨੇ ਉਸ ਏਰੀਏ ਦੇ ਵਿੱਚ 65,000 ਏਕੜ ਦੇ ਵਿੱਚ ਬੈਸਟ ਲੇਕ ਫਾਰਮਸ ਕੰਮ ਕਰਦੇ ਸੀ ਉਹ, ਅਤੇ ਉਹਨਾਂ ਨੇ 2000 ਦੇ ਕਰੀਬ ਲੋਕ ਲੇ ਆਫ ਕਰ ਦਿੱਤੇ। ਸੋ ਹੁਣ ਇੱਕ ਟਾਊਨ ਦੇ ਏਰੀਏ ਦੇ ਵਿੱਚ ਇੱਕ ਇੱਦਾਂ ਦੀ ਵੱਡਾ ਇੰਪਲਾਇਰ ਹੋਵੇ ਅਤੇ ਉਹ ਲੇ ਆਫ ਕਰਦਾ, ਅਤੇ ਸਾਰਾ ਟਾਊਨ ਜਿਹੜਾ ਆ ਉਹ ਖਾਲੀ ਹੋ ਜਾਂਦਾ ਆ। ਸੋ ਉੱਥੇ 4 ਜਿਹੜੇ ਵੈੱਲ ਲੱਗੇ ਹੋ ਸੀ, ਟਿਊਬਵੈੱਲ ਲੱਗੇ ਹੋ ਸੀ, 3 ਸੁੱਕ ਗਏ ਆ, ਇੱਕ ਰਹਿੰਦਾ। ਸੋ ਕਹਿੰਦੇ ਟਾਊਨ ਜਿਹੜਾ ਆ ਹਰ ਸਾਲ 1 ਫੁੱਟ ਥੱਲੇ ਨੂੰ ਜਾ ਰਿਹਾ, ਕਿਉਂਕਿ ਪਾਣੀ ਇੰਨਾ ਜ਼ਿਆਦਾ ਜਿਹੜਾ ਉੱਥੋਂ ਖਿੱਚ ਹੋ ਰਿਹਾ ਹੈਗਾ। ਸੋ ਲੋਕਾਂ ਨੇ ਆਲਰੇਡੀ ਮੂਵ ਕਰਨਾ ਉਸ ਟਾਊਨ ਤੋਂ ਸ਼ੁਰੂ ਕਰ ਦਿੱਤਾ ਆ। ਫਰਿਜ਼ਨੋ ਤੋਂ ਸਿਰਫ 40 ਮੀਲ ਦੂਰ ਸਟ੍ਰੈਟਫੋਰਡ ਟਾਊਨ ਜਿਹੜਾ ਇਹ ਹੈਗਾ ਆ। ਅਤੇ ਜੇ ਡਰਾਊਟ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ 'ਚ ਲੋਕਾਂ ਨੇ ਉਹ ਯੂਨਿਟ ਬਾਈ ਕਰਨੇ ਸ਼ੁਰੂ ਕਰ ਦਿੱਤੇ ਆ, ਜਿਹੜੇ ਏਅਰ ਦੇ ਵਿੱਚੋਂ, ਹਵਾ ਦੇ ਵਿੱਚੋਂ ਪਾਣੀ ਬਣਾਉਂਦੇ ਹੈਗੇ ਆ। ਬਨੀਸ਼ੀਆ ਟਾਊਨ ਸਰੋਤਿਆਂ ਨੇ ਦੇਖਿਆ ਹੋਊਗਾ 680 ਦੇ ਲਾਗੇ, ਇੱਥੇ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਸ਼ੈਵਰਨ ਵਾਲਿਆਂ ਦਾ ਪਲਾਂਟ ਵੀ ਆ। ਰਿਫਾਈਨਰੀ। ਉੱਥੇ ਲੋਕਾਂ ਨੇ ਇਹ ਜਿਹੜੇ ਯੂਜ਼ ਕਰਨੇ ਸ਼ੁਰੂ ਕੀਤੇ ਆ, ਜਿਹੜੇ ਹਵਾ ਦੇ ਵਿੱਚੋਂ ਪਾਣੀ ਨੂੰ ਬਣਾਉਂਦੇ ਆ। ਕਹਿੰਦੇ ਭਈ 200 ਤੋਂ ਲੈ ਕੇ 1900 ਗੈਲਨ ਤੱਕ ਇੱਕ ਦਿਨ ਦੇ ਵਿੱਚ ਜਿਹੜਾ ਆ ਪਾਣੀ ਉਸ ਜਿਹੜਾ ਇਕੁਇਪਮੈਂਟ ਆ ਉਹਦੇ ਨਾਲ ਬਣ ਜਾਂਦਾ। ਪਰ ਪ੍ਰੋਬਲਮ ਇਹ ਆ ਵੀ ਇਹ ਜਿਹੜਾ ਇਕੁਇਪਮੈਂਟ ਹੈਗਾ ਆ, ਜਿਹਦੇ ਰਾਹੀਂ ਤੁਸੀਂ ਹਵਾ ਤੋਂ ਪਾਣੀ ਬਣਾ ਸਕਦੇ, ਇਹ ਮਹਿੰਗਾ ਬਹੁਤ ਆ। $30,000 ਤੋਂ ਲੈ ਕੇ $2,00,000 ਤੱਕ ਦੀ ਇਹਦੀ ਪ੍ਰਾਈਸ ਹੈਗੀ ਆ। ਸੋ ਆਲਰੇਡੀ ਜਿਹੜੇ ਲੋਕਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਆ ਵੀ ਜੇ ਇੰਨਾ ਜ਼ਿਆਦਾ ਡਰਾਊਟ ਆਇਆ ਅਤੇ ਆਪਾਂ ਕਿਸ ਤਰ੍ਹਾਂ ਜਿਹੜਾ ਆ ਪਾਣੀ ਉਸ ਨੂੰ ਬਣਾ ਸਕਦੇ ਹੈਗੇ ਆ। ਜਿਹੜੇ ਐਕਸਪਰਟਸ ਹੈਗੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਦੇ ਹਾਈਡਰੋਲੋਜੀ ਦੇ ਰਿਸਰਚਰ ਹੈਲਨ ਡੈਲਕੇ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਇੰਡੀਵਿਜੂਅਲ ਹੋਮ ਓਨਰਸ ਆ, ਖਾਸ ਕਰਕੇ ਜਿਹੜੇ ਪੇਂਡੂ ਏਰੀਏ 'ਚ ਆ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਸਟ੍ਰੈਟਫੋਰਡ ਦਾ ਟਾਊਨ, ਉੱਥੇ ਇਹ ਬੜੇ ਵਧੀਆ ਕੰਮ ਕਰ ਸਕਦੇ ਆ। ਪਰ ਇਸ ਨੂੰ ਫਾਈਨੈਂਸ਼ੀਅਲੀ ਜਿਹੜਾ ਆ ਗਵਰਨਮੈਂਟ ਨੂੰ ਸਪੋਰਟ ਕਰਨਾ ਪਊਗਾ। ਜੀ, ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਫਰੈਜ਼ਨੋ ਕਾਊਂਟੀ ਦੇ ਵਿੱਚ ਅੱਜ ਜਿਹੜੇ ਆ ਫਰੈਜ਼ਨੋ ਕਾਊਂਟੀ ਸ਼ੈਰਿਫ ਆਫਿਸ ਨੇ ਦੱਸਿਆ ਕੋਲਿੰਗਾ ਦੇ ਟ੍ਰੈਫਿਕ ਸਟਾਪ ਦੇ ਉੱਤੇ ਇੱਕ ਬੰਦੇ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਤਕਰੀਬਨ ਕੱਲ੍ਹ ਜਿਹੜਾ ਕੀਤਾ ਸੀ 1 ਵਜੇ। ਹਜ਼ਾਰਾਂ ਹੀ ਫੈਂਟਨਲ ਦੀਆਂ ਜਿਹੜੀਆਂ ਪਿਲਸ ਆ ਉਹ ਉਸ ਦੇ ਕੋਲ ਬਰਾਮਦ ਜਿਹੜੀਆਂ ਹੋਈਆਂ ਆ। I-5 ਤੇ 198 ਦੇ ਨਜ਼ਦੀਕ ਜਿਹੜਾ ਟ੍ਰੈਫਿਕ ਸਟਾਪ ਦੇ ਵਿੱਚ ਇਸ ਕੋਲੋਂ ਫੜੀਆਂ ਆ। ਤੇ ਨਾਲ ਹੀ ਕਹਿੰਦੇ ਵੀ ਇਸ ਦੇ ਕੋਲ 4000 ਨਕਲੀ ਆਕਸੀਕੋਡਨ ਹਾਈਡਰੋਕਲੋਰਾਈਡ ਪਿਲਸ ਵੀ ਜਿਹੜੀਆਂ ਆ ਉਹ ਬਰਾਮਦ ਹੋਈਆਂ ਆ। ਸੋ ਸ਼ੈਰਿਫ ਆਫਿਸ ਨੇ ਜਿਹੜਾ ਆ ਇਸ ਦੀ ਜਿਹੜੀ ਕੀਤੀ ਆ। ਕਹਿੰਦੇ ਵੀ ਇੱਦਾਂ ਦੀਆਂ ਨਕਲੀ ਜਿਹੜੀਆਂ ਹਾਈ ਕੰਸਨਟ੍ਰੇਸ਼ਨ ਆਫ ਫੈਂਟਨਲ ਖਾਣ ਦੇ ਨਾਲ ਜਾਂ ਨਕਲੀ ਇਹ ਗੋਲੀਆਂ ਖਾਣ ਦੇ ਨਾਲ ਲੋਕ ਓਵਰਡੋਜ਼ ਕਰਕੇ ਜਿਹੜੇ ਉਹ ਮਰ ਵੀ ਸਕਦੇ ਨੇ। ਸੋ ਬਹੁਤ ਹੀ ਜ਼ਿਆਦਾ, ਇੱਕ ਤਾਂ ਪਹਿਲਾਂ ਹੀ ਨਸ਼ਿਆਂ ਨੇ ਜਿਹੜਾ ਉਹ ਕੰਮ ਖਰਾਬ ਕੀਤਾ ਹੀ ਹੈਗਾ ਆ, ਤੇ ਹੁਣ ਨਕਲੀ ਗੋਲੀਆਂ ਜਿਹੜੀਆਂ ਆ ਨਸ਼ਿਆਂ ਦੇ ਵਿੱਚ ਵੀ ਜਿਹੜੀਆਂ ਉਹ ਆ ਕੇ ਹੋਰ ਵੀ ਜ਼ਿਆਦਾ ਕੰਮ ਖਰਾਬ ਕਰ ਰਹੀਆਂ। ਜੀ। ਤੇ ਸੈਕਰਾਮੈਂਟੋ ਏਰੀਆ ਦੀ ਜੇ ਖਬਰ ਸਾਂਝੀ ਕਰਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਹੋਮਲੈਸ ਜਿਹੜੀ ਲੋਕਾਂ ਦੀ ਕੰਪਾਰਟਮੈਂਟਸ ਆ, ਜਿਹੜੇ ਉਹਨਾਂ ਨੇ ਆਪਣੇ ਪਿੰਡ ਵਸਾਏ ਹੋ ਆ, ਉਹ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਅਥਾਰਟੀਜ਼ ਦੇ ਲਈ ਬਣੀ ਹੋਈ ਆ। ਚਾਹੇ ਉਹ ਹਾਈਵੇ 50 ਆ, ਹਾਈਵੇ 99 ਆ, ਹਾਈਵੇ 5 ਆ। ਜੇ ਤੁਸੀਂ ਆਮ ਦੇਖੋ ਵੀ ਉੱਥੇ ਟੈਂਟਾਂ ਦੇ ਟੈਂਟ ਹੀ ਤੁਹਾਨੂੰ ਦਿਸਦੇ ਹੈਗੇ ਆ। ਅੱਜ ਕੈਲਟ੍ਰੈਨਸ ਇਹ ਜਿਹੜੀ ਏਜੰਸੀ ਆ ਜਿਹੜੀ ਹਾਈਵੇਜ਼ ਨੂੰ ਮੇਨਟੇਨ ਕਰਦੀ ਆ, ਉਹਨਾਂ ਨੇ 9 ਜਿਹੜੇ ਆ ਹੋਮਲੈਸ ਐਨਕਾਂਪਮੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਰਿਮੂਵ ਕੀਤਾ ਹੈਗਾ ਆ। ਸੋ ਕਾਫੀ ਕਲੀਨ ਅਪ 'ਤੇ ਵੀ ਲੱਗੇ ਹੋਏ ਆ,
ਪਰ ਹੋਮਲੈਸ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਜੀ। ਸਵੇਰੇ ਜਿਹੜੀ ਟੈਕਸਸ ਤੋਂ ਖਬਰ ਆਈ ਸੀ ਆਰਲਿੰਗਟਨ ਦੇ ਵਿੱਚ ਜਿਹੜਾ ਟਿੰਬਰਵਿਊ ਹਾਈ ਸਕੂਲ ਆ ਉੱਥੇ ਜਿਸ ਨੇ ਕਥਿਤ ਤੌਰ ਦੇ ਉੱਤੇ ਗੋਲੀਆਂ ਚਲਾਈਆਂ, ਕਹਿੰਦੇ ਉਸਨੂੰ ਸਸਪੈਕਟ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। 4 ਜਾਣੇ ਜਿਹੜੇ ਇਸ ਦੇ ਵਿੱਚ ਜ਼ਖਮੀ ਜਿਹੜੇ ਉਹ ਹੋਏ ਨੇ ਤੇ ਕਹਿੰਦੇ ਵੀ ਇਸ ਦੇ ਵਿੱਚ 15 ਸਾਲਾਂ ਦਾ ਇੱਕ ਮੁੰਡਾ, 25 ਸਾਲਾਂ ਦਾ ਇੱਕ ਜਿਹੜਾ ਉਹ ਮੁੰਡਾ ਆ ਤੇ ਇੱਕ ਟੀਨੇਜ ਗਰਲ ਜਿਹੜੀ ਆ ਉਹ ਹੈਗੀ ਆ। ਸੋ ਇਸ ਦੇ ਵਿੱਚ ਕਹਿੰਦੇ ਇੱਕ ਗਰਭਵਤੀ ਜਿਹੜੀ ਟੀਚਰ ਵੀ ਸੀਗੀ ਉਹ ਡਿੱਗ ਗਈ ਸੀ ਤੇ ਬਾਅਦ ਦੇ ਵਿੱਚ ਉਸਨੂੰ ਜਿਹੜਾ ਉੱਥੇ ਹੀ ਟਰੀਟ ਜਿਹੜਾ ਉਹ ਕੀਤਾ ਗਿਆ ਆ। ਸੋ ਇੱਕ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਸਨਸਨੀ ਆ ਤੇ ਡਰ ਆ, ਸਹਿਮ ਦਾ ਮਾਹੌਲ ਜਿਹੜਾ ਉਹ ਬਣ ਗਿਆ ਸੀਗਾ। 18 ਸਾਲਾਂ ਦਾ ਟਿਮਥੀ ਜਾਰਜ ਸਿਮਕਿੰਸ ਜਿਹੜਾ ਆ ਉਸਨੇ ਗੋਲੀਬਾਰੀ ਚਲਾਈ। ਇਹਨੇ ਬਾਅਦ ਦੇ ਵਿੱਚ ਖੁਦ ਹੀ ਆਤਮ ਸਮਰਪਣ ਜਿਹੜਾ ਆ ਉਹ ਕਰ ਦਿੱਤਾ ਸੀ ਆਪਣੇ ਅਟਰਨੀ ਦੇ ਨਾਲ ਤੇ ਇਹਨੂੰ ਜੇਲ੍ਹ ਦੇ ਵਿੱਚ ਕਹਿੰਦੇ ਆ ਰੱਖਿਆ ਗਿਆ ਹੈ $75,000 ਦੇ ਬੌਂਡ ਦੇ ਉੱਤੇ। ਤੇ ਸਟਾਕ ਮਾਰਕੀਟ ਦੀ ਗੱਲ ਕਰੀਏ ਤੇ ਸਟਾਕ ਮਾਰਕੀਟ એનર્ਜੀ ਪ੍ਰਾਈਸਿਸ ਵਧਣ ਦੇ ਨਾਲ ਕਹਿੰਦੇ ਇਕਨੋਮੀ ਨੂੰ ਜਿਹੜਾ ਬਹੁਤ ਵੱਡਾ ਥ੍ਰੈਟ ਆ ਰਿਹਾ ਹੈਗਾ। ਜੀ, ਡਾਓ ਜੋਨਸ ਅੱਜ ਇਸ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹੈ। ਪਹਿਲੋਂ ਸ਼ੁਰੂਆਤੀ ਜਿਹੜਾ ਅੱਜ ਦੇ ਦਿਨ ਦੇ ਵਿੱਚ ਪਹਿਲੋਂ ਥੱਲੇ ਨੂੰ ਗਈ ਸੀਗੀ ਤੇ 102 ਪੁਆਇੰਟ ਇਵੈਂਚੁਅਲੀ ਵੱਧ ਕੇ 34,417 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 68 ਪੁਆਇੰਟ ਵਧੇ 14,502 ਦੇ ਉੱਤੇ ਬੰਦ ਹੋਈ। S&P ਦੇ ਵਿੱਚ 18 ਪੁਆਇੰਟ ਵਧੇ 4363 ਦੇ ਉੱਤੇ ਬੰਦ ਹੋਈ। ਸੋਨੇ ਦੀ ਕੀਮਤ $1763 ਪ੍ਰਤੀ ਆਉਂਸ ਰਹੀ। 10 ਈਅਰ ਯੀਲਡ 1.54% ਦੇ ਉੱਤੇ ਰਹੀ ਤੇ ਬਿਟਕੋਇਨ ਦੀ ਕੀਮਤ 54,797 ਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 77 ਪੈਸੇ ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।